ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 3 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ, ਦਿਨ ਮੰਗਲਵਾਰ ਆ ਤੇ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503 ਦੇ ਉੱਤੇ। ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਡਾਟਲਾ ਯੂਨੀਵਰਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਇਰਾਨ ਦੇ ਵਿੱਚ ਵਾਪਰ ਰਿਹਾ ਹੈਗਾ, ਪ੍ਰੈਜ਼ੀਡੈਂਟ ਟਰੰਪ ਹੁਣੀ ਡਿਫੈਂਡ ਕਰ ਰਹੇ ਹੈਗੇ ਆ ਕਿ ਜਿਹੜੀ ਇਹ ਜੰਗ ਲੱਗੀ ਸੀਗੀ, ਉਹ ਕੀ ਉਹਦੇ ਕਾਰਨ ਹੈਗੇ ਆ, ਉਹਦੇ ਕਰਕੇ ਆਪਾਂ ਸ਼ੁਰੂ ਕੀਤੀ ਆ। ਕਦੇ ਉਹ ਕਹਿ ਦਿੰਦੇ ਆ ਵੀ ਮੈਂ ਇਜ਼ਰਾਈਲ ਵਾਲਿਆਂ ਨੇ ਸ਼ੁਰੂ ਕੀਤੀ ਸੀ ਤਾਂ ਕਰਕੇ ਉਹਨਾਂ ਦਾ ਸਾਥ ਦਿੱਤਾ, ਕਦੇ ਕਹਿੰਦੇ ਆ ਵੀ ਉਹ ਇਰਾਨ ਨੇ ਸਾਡੇ ਤੇ ਅਟੈਕ ਕਰ ਦੇਣਾ ਸੀ ਜੇ ਅਸੀਂ ਕੁਛ ਨਾ ਕਰਦੇ। ਸੋ ਉਹਨਾਂ ਨੂੰ ਇਹ ਕਾਫੀ ਜਿਹੜਾ ਆ ਮੁਸ਼ਕਲ ਝੱਲਣੀ ਪੈ ਰਹੀ ਆ। ਕਾਰਨ ਇਹ ਆ ਵੀ 80% ਅਮਰੀਕਨ ਇਹ ਕਹਿ ਰਹੇ ਆ ਵੀ ਸਾਨੂੰ ਇਸ ਜੰਗ ਵਿੱਚ ਨਹੀਂ ਜਾਣਾ ਚਾਹੀਦਾ ਸੀ। ਸੋ ਇਹਨੂੰ ਦੇਖਦੇ ਹੋਏ ਕਿਉਂਕਿ ਨੰਬਰ ਗੇਮ ਆ, ਜਦੋਂ ਇਲੈਕਸ਼ਨ ਆਣੀ ਆ ਨਵੰਬਰ ਦੇ ਵਿੱਚ, ਇਹਦਾ ਜਿਹੜਾ ਪੁੱਠਾ ਅਸਰ ਵੀ ਪੈ ਸਕਦਾ ਹੈਗਾ ਆ। ਸੋ ਇਹਨੂੰ ਦੇਖਦੇ ਹੋਏ ਉਹ ਵੱਖ-ਵੱਖ ਜੋ ਆਪਣੇ ਵਿਊ ਪੁਆਇੰਟ ਦੱਸ ਰਹੇ ਹੈਗੇ ਆ। 14 ਕੰਟਰੀਜ਼ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਸੀਰੀਅਸ ਸੇਫਟੀ ਰਿਸਕ ਦੱਸਿਆ ਗਿਆ ਆ। ਹੁਣ ਦੇਖੋ ਵੀ ਗਏ ਤਾਂ ਸੀ ਇੱਕ ਇਰਾਨ ਦੇ ਪਿੱਛੇ, ਤੇ ਹੁਣ 14 ਕੰਟਰੀਆਂ ਚੋਂ ਅਮਰੀਕਨਸ ਨੂੰ ਬਾਹਰ ਕੱਢਣਾ ਪੈ ਰਿਹਾ ਹੈਗਾ ਆ। ਤੇ ਕਹਿੰਦੇ ਭਈ ਇਰਾਨ ਦੇ ਵਿੱਚ ਇਰਾਨੀਅਨ ਜੋ ਰੈੱਡ ਕ੍ਰਿਸੈਂਟ ਹੈਗੇ, ਉਹਨਾਂ ਨੇ ਕਿਹਾ 787 ਲੋਕ ਮਾਰੇ ਜਾ ਚੁੱਕੇ ਆ, ਤੇ ਆਪਣੇ ਵੀ 6 ਸਰਵਿਸਮੈਨ ਮਾਰੇ ਜਾ ਚੁੱਕੇ, 4 ਦੀਆਂ ਇਹਨੀ ਆਇਡੈਂਟੀਫਿਕੇਸ਼ਨ ਵੀ ਦੱਸ ਦਿੱਤੀਆਂ ਗਈਆਂ ਹੈਗੀਆਂ ਆ। ਸਪੀਕਰ ਜੌਨਸਨ ਨੇ ਕਿਹਾ ਵੀ ਬਾਰ ਪਾਵਰਸ ਜਿਹੜੀਆਂ ਵੋਟ ਆ ਇਰਾਨ ਤੇ, ਉਹ ਇੱਕ ਤਰ੍ਹਾਂ ਨਾਲ ਡੇਂਜਰਸ ਹੋਊਗੀ। ਪਲੋਸੀ ਨੇ ਕਿਹਾ, ਨੈਂਸੀ ਪਲੋਸੀ ਨੇ, ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਜੋ ਐਕਸਪਲੇਨੇਸ਼ਨ ਦਿੱਤੀਆਂ ਇਰਾਨ ਸਟ੍ਰਾਈਕ ਤੇ ਬੜੀਆਂ ਕਨਫਲਿਕਟਿੰਗ ਹੈਗੀਆਂ ਆ। 2000 ਤੋਂ ਵੱਧ ਟਾਰਗੇਟ ਇਰਾਨ ਆਪਰੇਸ਼ਨ ਦੇ ਵਿੱਚ ਕੀਤੇ ਗਏ ਆ ਸੈਂਟਕੌਮ ਦੇ ਮੁਤਾਬਕ। ਉਧਰ ਇਰਾਨ ਵਾਲਿਆਂ ਨੇ ਵੀ ਮਿਡਲ ਈਸਟ ਦੇ ਕਈ ਮੁਲਕਾਂ ਦੇ ਉੱਤੇ ਜਿਹੜਾ ਆ ਉਹ ਬੰਬਾਰਡਮੈਂਟ ਕੀਤੀ ਹੈਗੀ ਆ, ਤੇ ਇਜ਼ਰਾਈਲ ਵਾਲਿਆਂ ਨੇ ਲੈਬਨਾਨ ਦੇ ਉੱਤੇ ਵੀ ਬੰਬਾਰਡਮੈਂਟ ਜਿਹੜੀ ਆ ਸ਼ੁਰੂ ਕਰ ਦਿੱਤੀ ਹੋਈ ਹੈਗੀ ਆ। ਜੀ, ਬੇਰੂਤ ਲਬਨਾਨ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਵੀ ਹਮਲੇ ਇਜ਼ਰਾਈਲ ਦੇ ਦੁਆਰਾ ਕੀਤੇ ਜਾ ਰਹੇ ਆ। ਉਧਰ ਲਿੰਡਸੀ ਗ੍ਰਾਹਮ, ਜਿਸ ਨੂੰ ਵਾਸ਼ਿੰਗਟਨ DC ਦੇ ਵਿੱਚ ਵਾਰਮੋਂਗਰ ਵੀ ਕਹਿੰਦੇ ਆ, ਉਹ ਕਹਿੰਦਾ ਵੀ ਹੁਣ ਲਬਨਾਨ ਦੇ ਉੱਤੇ ਅਮਰੀਕਾ ਵਾਲੇ ਵੀ ਹਮਲਾ ਕਰਨ, ਤੇ ਬਹੁਤੇ ਜਿਹੜੇ ਲੋਕ ਆ ਉਹ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਨਜ਼ਰ ਆ ਰਹੇ। ਸੋ ਅੱਗੇ ਦੇਖੋ ਕੀ ਬਣਨਾ ਹੈ। ਸੋ ਆਪਣਾ ਰੈਸ਼ਨਲ ਕੀ ਆ ਇਰਾਨ ਨੂੰ ਲੈ ਕੇ, ਉਹਦੇ ਵਿੱਚ ਟੋਟਲ ਲੋਕਾਂ ਨੂੰ ਭੁਲੇਖੇ ਦੇ ਵਿੱਚ ਇੱਕ ਹਿਸਾਬ ਦੇ ਨਾਲ ਅਮਰੀਕੀ ਲੋਕਾਂ ਨੂੰ ਰੱਖਿਆ ਜਾ ਰਿਹਾ। ਜਿੱਦਾਂ ਕੱਲ ਮਾਰਕੋ ਰੂਬੀਓ ਹੋਣੀ ਕਹਿ ਰਹੇ ਸੀਗੇ ਵੀ ਇਜ਼ਰਾਈਲ ਨੇ ਪਹਿਲੋਂ ਹਮਲਾ ਕਰ ਦੇਣਾ ਸੀਗਾ ਤਾਂ ਸਾਨੂੰ ਕਰਨਾ ਪਿਆ। ਅੱਜ ਟਰੰਪ ਹੁਣੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਉਹੀ ਕਹਿ ਰਹੇ ਆ ਵੀ ਇਰਾਨ ਨੇ ਪਹਿਲੋਂ ਕਰ ਦੇਣਾ ਸੀਗਾ। ਸੋ ਹਮਲਾ ਕਰਨਾ ਕਿੰਨੇ ਸੀਗਾ? ਇਹ ਇੰਟੈਲੀਜੈਂਸ ਫੇਲੀਅਰ ਆ ਕਿ ਆਪਸ ਦੇ ਵਿੱਚ ਕੋਈ ਸਲਾਹ ਮਸ਼ਵਰਾ ਨਹੀਂ ਆ ਵੀ ਕਿੱਥੇ ਕਿੰਨੇ ਕੀ ਕਹਿਣਾ ਆ ਉਹਦੇ ਬਾਬਤ ਆ। ਸੋ ਇਜ਼ਰਾਈਲ ਦੇ ਦੁਆਰਾ ਬਾਂਹ ਮਰੋੜੇ ਜਾਣ ਦੀ ਜੇ ਗੱਲ ਦੇ ਵਿੱਚੋਂ ਬਾਹਰ ਨਹੀਂ ਸੀ ਨਿਕਲ ਸਕੇ, ਤਾਂ ਅੱਜ ਰਾਸ਼ਟਰਪਤੀ ਟਰੰਪ ਹੁਣਾਂ ਨੇ ਨਵੀਆਂ ਗੱਲਾਂ ਜਿਹੜੀਆਂ ਉਹ ਛੇੜ ਦਿੱਤੀਆਂ ਆ। ਯੂਰਪ ਦੇ ਜਿਹੜਾ ਮੁਲਕ ਸਪੇਨ ਆ, ਉਹਦੇ ਨਾਲ ਆਪਾਂ ਜਿੱਦਾਂ ਸਵੇਰੇ ਦੱਸਿਆ ਵੀ ਸਾਰੇ ਟ੍ਰੇਡ ਨੂੰ ਬੰਦ ਕਰਨ ਦੀ ਗੱਲ ਆਖੀ ਆ। ਸੋ ਖਾਸੇ ਜਿਹੜੇ ਨਿਰਾਸ਼ ਨਜ਼ਰ ਆ ਰਹੇ ਸੀ। UK ਵਾਲਿਆਂ ਦੇ ਉੱਤੇ ਵੀ ਨਜ਼ਲਾ ਜਿਹੜਾ ਉਹ ਕਾਫੀ ਝਾੜਿਆ ਸੀ। ਜਰਮਨੀ ਵਾਲਾ ਮਰਜ਼ ਜਿਹੜੇ ਆ ਉਹ ਅੱਜ ਪਹੁੰਚੇ ਹੋਏ ਸੀ। ਉਹਨਾਂ ਦੇ ਨਾਲ ਜਦੋਂ ਸੰਬੋਧਿਤ ਹੋ ਰਹੇ ਸੀਗੇ ਨਾਲ ਉਹਨਾਂ ਦੇ ਮਿਲ ਕੇ, ਤਾਂ ਉਦੋਂ ਉਹਨਾਂ ਨੇ UK ਨੂੰ ਵੀ ਕਾਫੀ ਜਿਹੜੀਆਂ ਗੱਲਾਂ ਆ, ਤੇ ਸਪੇਨ ਵਾਲਿਆਂ ਨੂੰ ਕਾਫੀ ਜਿਹੜੀਆਂ ਗੱਲਾਂ ਆ ਉਹ ਸੁਣਾਈਆਂ ਜਿਹੜੀਆਂ ਹੈਗੀਆਂ ਆ। ਸੋ ਇਹਦੇ ਨਾਲ ਕੀ ਸਿਚੁਏਸ਼ਨ ਅੱਗੇ ਜਿਹੜੀ ਉਹ ਬਣਦੀ ਉਹ ਦੇਖਣ ਵਾਲੀ ਗੱਲ ਆ। ਸੋ 4 ਦਿਨ ਹੋ ਗਏ ਹਰਜੋਤ ਸਿੰਘ ਜੀ US ਤੇ ਇਜ਼ਰਾਈਲ ਦੇ ਦੁਆਰਾ ਇਰਾਨ ਦੀ ਬੋmbਿੰਗ ਨੂੰ ਲੈ ਕੇ। ਟੈਲ ਅਵੀਵ ਤੋਂ ਇਹ ਜਿਹੜੀਆਂ ਕਾਫੀ ਰਿਪੋਰਟਸ ਆ ਰਹੀਆਂ ਆ
ਇਹ ਕਈ ਜਾਣੇ ਹੁਣ ਕਿਉਂਕਿ AI ਦਾ ਜ਼ਮਾਨਾ ਇੱਦਾਂ ਆ, AI ਸਲੋਪ ਇੰਨਾ ਜ਼ਿਆਦਾ ਆ, ਲੋਕਾਂ ਨੂੰ ਆਇਡੈਂਟੀਫਾਈ ਕਰਨਾ ਬੜਾ ਔਖਾ ਹੋ ਰਿਹਾ ਵੀ ਅਸਲ ਦੇ ਵਿੱਚ ਜਿਹੜੀਆਂ ਵੀਡੀਓਜ਼ ਆ ਰਹੀਆਂ ਉਹ ਅਸਲੀ ਆ, ਰੀਅਲ ਫੁਟੇਜ ਆ, ਜਾਂ AI ਜਨਰੇਟਡ ਜਿਹੜੀ ਫੁਟੇਜ ਆ, ਉਹਦਾ ਬਹੁਤ ਭੁਲੇਖਾ ਜਿਹੜਾ ਉਹ ਪੈ ਰਿਹਾ। ਤਲ ਅਵੀਵ ਦੇ ਵਿੱਚ ਕਈ ਹਮਲਿਆਂ ਦੀਆਂ ਕਈ ਜਿਹੜੀਆਂ ਮਿਜ਼ਾਈਲਸ ਆ ਉਹ ਪਹੁੰਚਣ ਦੀਆਂ ਜਿਹੜੀਆਂ ਰਿਪੋਰਟਸ ਆ ਉਹ ਆ ਰਹੀਆਂ ਆ। ਉੱਦਾਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਇਹ ਜਿਹੜੀ ਲੜਾਈ ਹੈ ਕਾਫੀ ਏਸਿਮੈਟ੍ਰਿਕ ਇਸ ਸੰਦਰਭ 'ਚ ਆ। ਜਿਹੜਾ ਈਰਾਨ ਵਾਲਿਆਂ ਦਾ ਡਰੋਨ ਆ, ਉਹ ਕਹਿੰਦੇ ਬਣਦਾ ਹੈ $50,000 ਦਾ, ਤੇ ਜਿਹੜੇ ਉਹਨੂੰ ਭੇਜਣ ਦੇ ਲਈ ਜਿਹੜੇ ਇੰਟਰਸੈਪਟਰ ਆ ਉਹ ਮਿਲੀਅਨ ਡਾਲਰ ਦੀ ਮਿਜ਼ਾਈਲ ਆ। ਜੇ ਇੱਕ ਮਿਸ ਕਰ ਜਾਵੇ ਤਾਂ ਫਿਰ 2-3 ਛੱਡਣੀਆਂ ਪੈਂਦੀਆਂ। ਸੋ ਉਹਨਾਂ ਦੇ $50,000 ਦੇ ਜਿਹੜੇ ਡਰੋਨ ਆ ਉਸ ਨੂੰ ਭੇਜਣ ਦੇ ਲਈ $3-4 ਮਿਲੀਅਨ ਕਹਿੰਦੇ ਵੀ ਇੱਕ ਪਾਸਿਓਂ ਜਿਹੜਾ ਅਮਰੀਕਾ ਤੇ ਇਜ਼ਰਾਈਲ ਦਾ ਜਿਹੜਾ ਉਹ ਲੱਗ ਰਿਹਾ ਹੈਗਾ ਆ। ਸੋ ਮਨੀ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਉਹ ਚਿੰਤਾ ਆ। ਈਰਾਨ ਵਾਲਿਆਂ ਨੇ, ਜੇ ਹਰਜੋਤ ਸਿੰਘ ਜੀ ਕਹਿੰਦੇ ਵੀ ਉੱਥੇ ਜਿਹੜੇ ਡੀਸੈਲੀਨੇਸ਼ਨ ਪਲਾਂਟਸ ਆ, ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਫਰੈਸ਼ ਪਾਣੀ ਦੀ ਜਿਹੜੀ ਕੋਈ ਸਿੱਧੀ ਸਹੂਲਤ ਨਹੀਂ ਆ, ਜੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਤਾਂ ਕਹਿੰਦੇ ਵੀ ਉੱਥੇ ਆਮ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਪਾਣੀ ਨਾ ਮਿਲਣ ਕਰਕੇ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਦੇਖੋ ਅੱਗੇ ਕੀ ਬਣਦਾ ਆ, ਪਰ ਮਾਮਲਾ ਕਾਫੀ ਗੁੰਝਲਦਾਰ ਜਿਹੜਾ ਉਹ ਬਣਿਆ ਆ। ਹੁਣ ਇੱਕ ਹਿਸਾਬ ਦੇ ਨਾਲ ਇਜ਼ਰਾਈਲ ਵਗਦੀ ਗੰਗਾ 'ਚ ਹੱਥ ਧੋਣ ਵਾਲੀ ਗੱਲ ਕਰਨ ਲੱਗਾ ਆ। ਉਹ ਲਬਨਾਨ ਦੇ ਉੱਤੇ ਜਿਹੜਾ ਹਮਲਾ ਨਾਲ ਦੇ ਨਾਲ ਜਿਹੜਾ ਪੈਰਲਲੀ ਉਹਨੇ ਸ਼ੁਰੂ ਕਰ ਦਿੱਤਾ ਆ, ਉਹ ਲੱਗ ਰਿਹਾ ਹੈ ਵੀ ਅਮਰੀਕਾ ਨੂੰ ਉਸ ਪਾਸੇ ਵੱਲ ਨੂੰ ਵੀ ਇਹ ਧਕੇਲਣਾ ਚਾਹੁੰਦਾ ਹੈ, ਖਿੱਚਣਾ ਜਿਹੜਾ ਉਹ ਚਾਹੁੰਦਾ ਆ। ਸੋ ਲੈਟਸ ਸੀ ਕੀ ਹੁੰਦਾ। 4 ਜਣੇ ਜਿਹੜੇ ਹਰਜੋਤ ਸਿੰਘ ਜੀ ਅਮਰੀਕੀ ਫੌਜੀ ਜਿਹੜੇ ਮਾਰੇ ਗਏ, ਉਹਨਾਂ ਦੇ ਜਿਹੜੇ ਪੈਂਟਾਗਨ ਨੇ ਸ਼ਨਾਖਤ ਕੀਤੀ, ਉਹਨਾਂ ਦੇ ਜੇ ਆਪਾਂ ਨਾਮ ਦੱਸਦੇ ਜਾਈਏ, ਕੈਪਟਨ ਕੋਡੀ ਖੋਰਕ, ਸਾਰਜੈਂਟ ਫਸਟ ਕਲਾਸ ਨੋਵਾ ਤਿਚਨਜ਼, ਸਾਰਜੈਂਟ ਡੀਕਲੈਨ ਕੋਡੀ ਤੇ ਸਾਰਜੈਂਟ ਫਸਟ ਕਲਾਸ ਨਿਕੋਲ ਅਮੋਰ। ਇੱਕ ਬੀਬੀ ਤੇ 4 ਜਿਹੜੇ ਬੰਦੇ ਆ ਉਹਨਾਂ ਦੇ ਜਿਹੜੀ ਸ਼ਨਾਖਤ ਕੀਤੀ ਆ। 2 ਜਣਿਆਂ ਦਾ ਜੇ ਇਹਨਾਂ ਨੇ ਜਿਹੜੀ ਸ਼ਨਾਖਤ ਕਰਕੇ ਦੱਸਿਆ ਨਹੀਂ ਆ ਵੀ 2 ਹੋਰ ਕਿਹੜੇ ਸਰਵਿਸ ਮੈਨ ਜਿਹੜੇ ਆ ਉਹਨਾਂ ਦੀ ਮੌਤ ਜਿਹੜੀ ਹੋਈ ਆ। ਸੋ ਆਉਂਦੇ ਸਮੇਂ 'ਚ ਨੁਕਸਾਨ ਕਿਹਦਾ ਹੋਰ ਜ਼ਿਆਦਾ ਹੋ ਸਕਦਾ ਆ, ਇਹ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਇਹ ਲੜਾਈ, ਜਿੱਦਾਂ ਟਰੰਪ ਹੁਣੀ ਕਹਿੰਦੇ ਵੀ 3-4 ਹਫ਼ਤੇ ਅੱਗੇ ਚੱਲਦੀ ਆ ਜਾਂ ਕੁਝ ਦਿਨ ਹੋਰ ਚੱਲਦੀ ਆ, ਇਹ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ, ਜਾਰਜੀਆ ਸਕੂਲ ਦੇ ਵਿੱਚ ਇੱਕ ਬੱਚੇ ਨੇ ਸ਼ੂਟਿੰਗ ਕੀਤੀ ਸੀ। ਹੁਣ ਉਹਦੇ ਸੰਬੰਧ ਦੇ ਵਿੱਚ ਉਸ ਦਾ ਜਿਹੜਾ ਫਾਦਰ ਆ ਕੋਲਨ ਗ੍ਰੇ, ਉਹਨੂੰ 29 ਕਾਊਂਟਸ ਦੇ ਉੱਤੇ ਚਾਰਜ ਕੀਤਾ ਗਿਆ, ਜਿਹਦੇ ਵਿੱਚੋਂ 2 ਕਾਊਂਟ ਸੈਕੰਡ ਡਿਗਰੀ ਮਰਡਰ ਦੇ ਹੈਗੇ ਆ। ਪ੍ਰੋਸੀਕਿਊਟਰਸ ਨੇ ਆਰਗੂ ਕੀਤਾ ਵੀ ਉਹ ਆਪਣੇ ਮੁੰਡੇ ਤੋਂ ਆਪਣੀ ਜਿਹੜੀ ਉਹਦੀ ਗਨ ਲਈ ਹੋਈ ਸੀ ਉਹਨੂੰ ਸੇਵ ਕਰਨ ਦੇ ਵਿੱਚ ਕਾਮਯਾਬ ਨਹੀਂ ਰਿਹਾ। ਇਸੇ ਕਰਕੇ ਉਹਦੇ ਮੁੰਡੇ ਨੇ ਜਾ ਕੇ ਉੱਥੇ ਗੋਲੀਆਂ ਚਲਾ ਦਿੱਤੀਆਂ, ਮਾਸ ਸ਼ੂਟਿੰਗ ਕੀਤੀ ਹੈਗੀ ਆ। ਕੋਲਿਨ ਗ੍ਰੇ 55 ਸਾਲਾਂ ਦਾ, ਉਹਨੂੰ 180 ਸਾਲਾਂ ਤੱਕ ਦੀ ਜਿਹੜਾ ਸਜ਼ਾ ਹੋ ਸਕਦੀ ਹੈਗੀ ਆ, ਬੈਰੋ ਕਾਉਂਟੀ ਜੂਰੀ ਨੇ ਦੱਸਿਆ ਆ। 29 ਕਾਊਂਟਸ, ਜਿਹਦੇ ਵਿੱਚੋਂ 2 ਕਾਊਂਟ ਸੈਕੰਡ ਡਿਗਰੀ ਮਰਡਰ ਤੇ 2 ਕਾਊਂਟ ਇਨਵੋਲੰਟਰੀਲੀ ਮੈਨਸਲੌਟਰ, ਇਹ ਉਹਦੇ ਤੇ ਲਾਏ ਆ। 2 ਵੀਕ ਜੂਰੀ ਦਾ ਜਿਹੜਾ ਇਹ ਟਰਾਇਲ ਆ ਉਹ ਚੱਲਦਾ ਰਿਹਾ। ਗੈਰੀ ਨੇ ਜਿਹੜਾ ਸਟੈਂਡ ਵੀ ਲਿਆ ਸੀ, ਉਹਨੂੰ ਦੱਸਿਆ ਵੀ ਮੈਂ ਮੇਰੀ ਕੋਈ ਇਦਾਂ ਦੀ ਨਹੀਂ ਮਨਸ਼ਾ ਸੀ ਵੀ ਮੇਰਾ ਮੁੰਡਾ ਲੈ ਜਾਏ, ਪਰ ਜਿਸ ਹਿਸਾਬ ਦੇ ਨਾਲ ਜੂਰੀ ਨੇ ਇਹ ਸਜ਼ਾ ਦਿੱਤੀ ਆ, ਸੋ ਹੋਰ ਪੇਰੈਂਟਸ ਦੇ ਲਈ ਵੀ ਇਹ ਜਿਹੜਾ ਇੱਕ ਵਧੀਆ ਲੈਸਨ ਆ ਵੀ ਬੱਚਿਆਂ ਤੋਂ ਤੁਸੀਂ ਜਿਹੜੀਆਂ ਗੰਨਾਂ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਬਚਾ ਕੇ ਰੱਖਣਾ ਹੈਗਾ। ਅਗਲੀ ਗੱਲ ਕਰਦੇ ਜਾਈਏ, CNN ਰਿਪੋਰਟ ਕਰ ਰਿਹਾ, ਕਹਿੰਦੇ ਵੀ ਕੈਸ਼ ਪਟੇਲ ਜਿਹੜੇ FBI ਦੇ ਡਾਇਰੈਕਟਰ ਆ, ਉਹਨਾਂ ਦੇ ਦੁਆਰਾ ਕਹਿੰਦੇ FBI ਦੀ ਜਿਹੜੀ ਕਾਊਂਟਰ ਇੰਟੈਲੀਜੈਂਸ ਟੀਮ ਸੀ, ਈਰਾਨ ਦੇ ਦੁਆਰਾ ਜਿਹੜੇ ਥ੍ਰੈਟ ਟਰੈਕ ਕਰਨ ਵਾਲੀ ਆ, ਉਸ ਨੂੰ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਗੱਟ ਕਰ ਦਿੱਤਾ ਗਿਆ, ਬੰਦ ਕਰ ਦਿੱਤਾ ਗਿਆ, ਉਸ ਨੂੰ ਭੰਗ ਕਰ ਦਿੱਤਾ ਸੀਗਾ। ਸੋ ਇਹ ਕਹਿੰਦੇ ਵੀ ਇਸ ਟਾਈਮ ਇਹ ਨਵੀਂ ਜਿਹੜੀ ਰਿਪੋਰਟ ਆ ਉਹ ਸਾਹਮਣੇ ਆ ਰਹੀ ਹੈਗੀ ਆ। ਸੋ ਕਹਿੰਦੇ ਵੀ ਦਰਜਨ ਦੇ ਤਕਰੀਬਨ ਏਜੰਟਸ ਤੇ ਜਿਹੜੇ ਸਟਾਫ ਮੈਂਬਰ ਆ ਜੋ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਵਿੱਚ ਸੀ, ਜਿਨ੍ਹਾਂ ਦਾ ਕੰਮ ਹੀ ਇਹ ਸੀਗਾ ਵੀ ਈਰਾਨ ਤੋਂ ਆ ਰਹੇ ਜਿਹੜੇ ਖਤਰਿਆਂ ਦਾ ਮੁਆਇਨਾ ਕਰਨਾ। 2 ਜਾਣੇ ਜਿਹੜੇ ਇਸ ਦੇ ਨਾਲ ਮੈਟਰ ਦੇ ਨਾਲ ਸੰਬੰਧਿਤ ਆ, ਉਹਨਾਂ ਨੇ CNN ਨੂੰ ਇਹ ਜਿਹੜੀ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਕਾਰਨ ਸਿੰਪਲ ਹੀ ਸੀਗਾ ਵੀ ਉਹ ਜਿਹੜੀ ਇਸ ਯੂਨਿਟ ਦੇ ਵਿੱਚ ਸੀਗੇ, ਇਹ ਉਹੀ FBI ਦੇ ਜਿਹੜੇ ਕਹਿ ਲਓ ਵੀ ਸੀਗੇ ਏਜੰਟਸ, ਜੋ ਟਰੰਪ ਹੁਣਾਂ ਦੀ ਜਿਹੜੀ ਕਲਾਸੀਫਾਈਡ ਡਾਕੂਮੈਂਟ ਦੇ ਮਾਮਲੇ ਵਿੱਚ ਇਨਵੈਸਟੀਗੇਸ਼ਨ 'ਚ ਵੀ ਉਹ ਸ਼ਾਮਲ ਸੀਗੇ। ਸੋ ਉਸ ਚੀਜ਼ ਦਾ ਜਿਹੜਾ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਇਹਨਾਂ ਨੇ ਇਰਾਨੀਅਨ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਵਿੱਚੋਂ ਲੋਕਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਸੀਗਾ। CI-12 ਕਰਕੇ
ਕਹਿੰਦੇ ਵੀ ਇਹ ਯੂਨਿਟ ਸੀਗਾ, DC ਬੇਸਡ FBI ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਸੀ। ਕਹਿੰਦੇ ਵੀ ਇਹ ਹੈਂਡਲ ਕਰਦੇ ਸੀਗੇ ਕੇਸ ਇਸ ਦੇ ਵਿੱਚ ਫੋਰਨ ਸਪਾਈਜ਼ ਆਪਰੇਟਿੰਗ ਔਨ US ਸੋਇਲ ਤੋਂ ਲੈ ਕੇ ਕਲਾਸੀਫਾਈਡ ਡਾਕੂਮੈਂਟਸ ਦੀ ਮਿਸ ਹੈਂਡਲਿੰਗ ਤੋਂ ਤੱਕ ਜਿਹੜਾ ਉਹ ਦੇਖਦੇ ਸੀਗੇ। ਸੋ ਉਹਨਾਂ ਨੂੰ ਜਿਹੜਾ ਡਿਸਮਿਸ ਕਰਨ ਤੋਂ ਬਾਅਦ ਦੇ ਵਿੱਚ ਇਹਦੇ ਬਾਰੇ ਹੁਣ ਪਤਾ ਲੱਗਾ ਹੈ। ਉਧਰ ਨਾਲ ਦੇ ਨਾਲ ਹੀ ਆਪਾਂ ਦੇਖਿਆ ਵੀ US ਨੇ ਉਸ ਤੋਂ ਬਾਅਦ ਚ ਹਮਲਾ ਜਿਹੜਾ ਆ ਉਹ ਈਰਾਨ ਦੇ ਉੱਤੇ ਕਰ ਦਿੱਤਾ ਸੀ, ਆਪਰੇਸ਼ਨ ਐਪਿਕ ਫਿਊਰੀ ਦੇ ਨਾਮ ਦੇ ਅੰਡਰ। ਸੋ ਹੋਪਫੁਲੀ ਓਬਵੀਅਸਲੀ ਉਹਦੀ ਥਾਂ ਦੇ ਉੱਤੇ ਹੋਰ ਤਾਂ ਜਿਹੜੇ ਉਹ ਲਾ ਦਿੱਤੇ ਹੋਣਗੇ, ਪਰ ਇਹ ਜਿਹੜੇ ਇੱਕ ਜ਼ਰੂਰ ਰਿਪੋਰਟ ਹੁਣ ਨਵੀਂ ਸਾਹਮਣੇ ਆ ਰਹੀ ਆ ਵੀ ਤਕਰੀਬਨ 12 ਏਜੰਟ ਜਿਹੜੇ ਆ ਉਹ ਲਾਂਭੇ ਕੀਤੇ ਗਏ ਸੀਗੇ। ਅੱਜ ਸਵੇਰੇ ਕੈਲੀਫੋਰਨੀਆ ਦੇ ਬੇਕਰਸਫੀਲਡ ਵਾਲਾ ਜੋ ਗ੍ਰੇਪ ਵਾਈਨ ਵਾਲਾ ਏਰੀਆ ਹੈਗਾ, ਉੱਥੇ 11:33 ਦੇ ਉੱਤੇ ਇੱਕ ਟਰੱਕ ਦਾ ਐਕਸੀਡੈਂਟ ਹੋਇਆ ਇੰਟਰਸਟੇਟ ਹਾਈਵੇ 5 ਦੇ ਉੱਤੇ, ਤੇ ਜਿਹਦੇ ਕਰਕੇ ਉਹਨੂੰ ਅੱਗ ਲੱਗ ਗਈ ਤੇ ਕਾਫੀ ਘੰਟੇ ਜੋ ਹਾਈਵੇ 5 ਆ ਉਹ ਬੰਦ ਕਰਨਾ ਪਿਆ, ਜੋ ਨਾਰਥ ਬਾਉਂਡ ਇੰਟਰਸਟੇਟ 5 ਸੀਗਾ ਗ੍ਰੇਪ ਵਾਈਨ ਏਰੀਏ ਦੇ ਲਾਗੇ। ਸੋ ਘੰਟਿਆਂ ਬੱਧੀ ਲੋਕ ਜਿਹੜੇ ਆ ਵੇਟ ਕਰਦੇ ਰਹੇ, ਪਰ ਹੁਣ ਫੋਰਚੂਨੇਟਲੀ ਉਹ ਖੋਲ ਦਿੱਤਾ ਗਿਆ ਹੈ ਤੇ ਜਿਹੜਾ ਟ੍ਰੈਫਿਕ ਆ ਸਮੂਥਲੀ ਚੱਲ ਰਿਹਾ ਹੈ। ਲੋਹਡਾਈ ਦਾ ਹਰਜੋਤ ਸਿੰਘ ਜੀ ਸਾਬਕਾ ਕੌਂਸਲ ਮੈਂਬਰ ਸ਼ਕੀਰ ਖਾਨ ਨਾਮ ਦਾ ਜਿਹੜਾ ਬੰਦਾ ਆ, ਉਸ ਨੂੰ ਇਲੈਕਸ਼ਨ ਫਰਾਡ ਕੇਸ ਦੇ ਵਿੱਚ ਕਹਿੰਦੇ ਆ ਵੀ ਦੋਸ਼ੀ ਕਰਾਰ ਜਿਹੜਾ ਦਿੱਤਾ ਗਿਆ ਸੀ, ਉਸ ਨੂੰ ਸੈਂਟੈਂਸਿੰਗ ਹੋ ਚੁੱਕੀ ਆ। ਸੋ ਕਹਿੰਦੇ ਵੀ ਜੇਲ੍ਹ ਟਾਈਮ ਇਹ ਹੁਣ ਸਰਵ ਕਰੇਗਾ। ਇਲੈਕਸ਼ਨ ਫਰਾਡ ਦਾ ਇਸ ਦੇ ਉੱਤੇ ਕੇਸ ਚੱਲ ਰਿਹਾ ਸੀ। ਸੈਨ ਮਕੀਨ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਜਿਹੜੇ ਡੌਨ ਫਰੇਟਸ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਜਨਵਰੀ 2024 ਦੇ ਵਿੱਚ ਇਸ ਨੇ ਨੋ ਕੰਟੈਸਟ ਡੀਲ ਜਿਹੜੀ ਉਹ ਲਈ ਸੀ। 41 ਜਿਹੜੇ ਬੈਲਟ ਆ ਵੋਟਾਂ ਆ ਉਹ ਸਟੈਸ਼ ਕੀਤੀਆਂ ਸੀ ਆਪਣੇ ਘਰ ਦੇ ਵਿੱਚ 2020 ਇਲੈਕਸ਼ਨ ਦੇ ਮਾਮਲੇ ਦੇ ਵਿੱਚ, ਤੇ ਇਨਵੈਸਟੀਗੇਟਰਸ ਨੇ ਜਿਹੜਾ ਉਹ ਦੇਖਿਆ ਉਸ ਦੇ ਘਰ ਦੇ ਐਡਰੈਸ ਦੇ ਉੱਤੇ 23 ਜਾਣੇ ਜਿਹੜੇ ਆ ਉਹ ਰਜਿਸਟਰਡ ਸੀਗੇ। ਇਹਦੀ ਆਪਣੀ ਈਮੇਲ ਤੇ ਇਹਦੇ ਫੋਨ ਨੰਬਰ ਦੇ ਨਾਲ ਜੇ ਕਹਿੰਦੇ ਦੇਖਿਆ ਜਾਵੇ ਤਾਂ 47 ਹੋਰ ਜਾਣੇ ਜਿਹੜੇ ਆ ਇਸੇ ਈਮੇਲ ਤੇ ਫੋਨ ਦੇ ਉੱਤੇ ਰਜਿਸਟਰ ਜਿਹੜੇ ਉਹ ਸੀਗੇ। ਸੋ 40 ਸਾਲ ਦੀ ਇਸ ਨੂੰ ਸਜ਼ਾ ਹੋ ਸਕਦੀ ਸੀਗੀ, ਪਰ ਇਹਨੇ ਪਲੀ ਡੀਲ ਰਹਿਣ ਦੇ ਨਾਲ ਇਸ ਦੀ ਜਿਹੜੀ ਸਜ਼ਾ ਆ ਉਸ ਨੂੰ ਘਟਾ ਦਿੱਤਾ ਗਿਆ। 3 ਸਾਲ ਇਹ ਹੁਣ ਕਾਉਂਟੀ ਦੀ ਜੇਲ੍ਹ ਦੇ ਵਿੱਚ ਕੱਟੇਗਾ ਤੇ 3 ਸਾਲ ਜਿਹੜਾ ਉਹ ਸਸਪੈਂਡਡ ਤੇ ਸਰਵਡ ਅੰਡਰ ਮੈਂਡੇਟਰੀ ਸੁਪਰਵਿਜ਼ਨ ਜਿਹੜਾ ਇਸ ਨੂੰ ਕੱਟਣਾ ਜਿਹੜਾ ਉਹ ਪਵੇਗਾ। ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਜਿਹੜਾ ਉਹ ਦੱਸਿਆ ਵੀ ਜਿਹੜਾ ਸ਼ਕੀਰ ਖਾਨ ਆ ਉਸਨੇ ਜਿਹੜੀ ਆਪਣੀ ਸੁਪਰਵਿਜ਼ਨ ਦੀਆਂ ਜਿਹੜੀਆਂ ਟਰਮਸ ਹੈਗੀਆਂ ਆ ਉਹਦੇ ਵਿੱਚ 8 ਸਾਲ ਸਟੇਟ ਪ੍ਰਿਜ਼ਨ ਟਰਮ ਵੀ ਇੰਪੋਜ਼ ਕੀਤੀ ਜਾਊਗੀ ਜੇ ਉਸ ਨੂੰ ਉਹ ਵਾਇਲੇਟ ਕਰਦਾ ਹੈਗਾ ਆ। ਵੀ ਜੇ ਉਹ 3 ਸਾਲ ਸੁਪਰਵਿਜ਼ਨ ਦੇ ਅੰਡਰ ਨਹੀਂ ਰਹਿੰਦਾ ਤਾਂ ਉਸ ਨੂੰ ਫਿਰ 8 ਸਾਲ ਦੀ ਸਟੇਟ ਜੇਲ੍ਹ ਦੇ ਵਿੱਚ ਸਜ਼ਾ ਜਿਹੜੀ ਆ ਉਹ ਦਿੱਤੀ ਜਿਹੜੀ ਉਹ ਜਾ ਸਕਦੀ ਆ। ਸੈਨ ਮਕੀਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਰੌਨ ਫਰੇਟਸ ਨੇ ਜਿਹੜਾ ਉਹ ਕਿਹਾ ਵੀ ਅੱਜ ਦਾ ਸੈਂਟੈਂਸ ਉਹਨਾਂ ਸਾਰਿਆਂ ਦੇ ਲਈ ਸਬਕ ਆ ਵੀ ਅਸੀਂ ਬਹੁਤ ਗੰਭੀਰਤਾ ਦੇ ਨਾਲ ਇਹਨਾਂ ਚੀਜ਼ਾਂ ਨੂੰ ਨਜ਼ਰ ਰੱਖੇ ਆ। ਜਿਹੜਾ ਵੀ ਕੋਈ ਇਲੈਕਟਰਲ ਪ੍ਰੋਸੈਸ ਨੂੰ ਉਸ ਦੇ ਵਿੱਚ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰੇਗਾ। ਸੋ ਕਹਿੰਦੇ ਵੀ ਜਵਾਬਦੇਹੀ ਅਕਾਊਂਟੇਬਿਲਟੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਹੈਗੀਆਂ ਆ। ਹੁਣ ਹਰਜੋਤ ਸਿੰਘ ਜੀ ਕਮਲਪੁਣਾ ਹੀ ਆ ਵੀ ਆਪਣਾ ਫੋਨ ਨੰਬਰ ਆਪਣਾ ਈਮੇਲ ਦੇ ਕੇ 47 ਬੰਦਿਆਂ ਨੂੰ ਉੱਥੇ ਰਜਿਸਟਰ ਕਰ ਲਿਆ, 23 ਜਾਣਿਆਂ ਨੂੰ ਆਪਣੇ ਐਡਰੈਸ ਦੇ ਉੱਤੇ ਜਿਹੜੀਆਂ ਵੋਟਾਂ ਦੇ ਲਈ ਰਜਿਸਟਰ ਕਰ ਲਿਆ ਤੇ ਫਿਰ ਘਰੇ ਜਿਹੜੀਆਂ ਉਹ ਵੋਟਾਂ ਰੱਖੀ ਬੈਠਾ ਸੀਗਾ। ਸੋ ਕੱਲ ਵੀ ਆਪਾਂ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇਸ ਵਾਰ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਬੈਲਟ ਦੇ ਉੱਤੇ ਵੋਟਰ ID ਜਿਹੜਾ ਐਕਟ ਆ ਉਹ ਆ ਸਕਦਾ ਆ ਵੀ ਵੋਟ ਪਾਉਣ ਲੱਗਿਆ ਤੁਹਾਨੂੰ ID ਦਿਖਾਉਣ ਦੀ ਜਿਹੜੀ ਉਹ ਜ਼ਰੂਰਤ ਹੋਵੇਗੀ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਸਾਹਮਣੇ ਜਿਹੜੀਆਂ ਆਈਆਂ ਆ। ਸੋ ਸ਼ਕੀਰ ਖਾਨ ਨੂੰ ਹੁਣ ਜਿਹੜੀ 3 ਸਾਲ ਜਿਹੜੀ ਕਾਉਂਟੀ ਦੀ ਜੇਲ੍ਹ ਦੇ ਵਿੱਚ ਕੱਟਣੇ ਜਿਹੜੇ ਉਹ ਪੈਣਗੇ। ਜੀ, ਇੱਕ ਤਾਂ ਇਹ ਆ ਵੀ ਕਹਿੰਦੇ ਵੀ 40 ਸਾਲਾਂ ਦੀ ਵੀ ਉਹਨੂੰ ਸੈਂਟੈਂਸ ਹੋ ਸਕਦੀ ਹੈਗੀ ਆ। 40 ਦੇ ਕਰੀਬ ਜਿਹੜੀਆਂ ਵੋਟਾਂ ਆ 41 ਦੇ ਕਰੀਬ ਉਹਨੇ ਜਿਹੜੀਆਂ ਉੱਥੋਂ ਚੱਕੀਆਂ ਸੀਗੀਆਂ। ਸੋ ਇਹ ਬਹੁਤ ਲੋਕ ਹੋਰ ਵੀ ਕਈ ਇਦਾਂ ਦੇ ਕੰਮ ਕਰਦੇ ਰਹੇ ਆ, ਆਪਣੇ ਪੰਜਾਬੀ ਵੀ ਕਰਦੇ ਰਹੇ ਆ। ਸੋ ਇਸ ਸੰਬੰਧ ਦੇ ਵਿੱਚ ਸਨ ਮਕੀਨ ਕਾਉਂਟੀ ਡਿਸਟ੍ਰਿਕਟ ਅਟਾਰਨੀ ਰੌਨ ਫਰੇਟਸ ਨੇ ਨਿਊਜ਼ ਰਿਲੀਜ਼ ਦੱਸਿਆ ਵੀ ਇਹ ਜਿਹੜੀ ਸਜ਼ਾ ਹੋਈ ਆ, ਸੈਂਟੈਂਸ ਹੋਈ ਆ, ਇਹ ਤੋਂ ਇਹ ਅਸੀਂ ਦੱਸਦੇ ਆ ਵੀ ਸੀਰੀਅਸਨੈਸ ਬਹੁਤ ਆ। ਆਪਾਂ ਜੇ ਕੋਈ ਇਲੈਕਟਰਲ ਪ੍ਰੋਸੈਸ ਨੂੰ ਟੈਂਪਰ ਕਰਦਾ ਹੈ ਉਹਦੇ ਸੰਬੰਧ ਦੇ ਵਿੱਚ। ਸੋ ਇਹ ਖਾਨ ਸਾਹਿਬ ਉੱਥੇ ਦੇ ਸਿਟੀ ਕੌਂਸਲ ਮੈਂਬਰ ਵੀ ਬਣ ਗਏ ਸੀ ਤੇ ਇਹਨਾਂ ਬਾਅਦ ਚ ਫਿਰ ਰਿਜ਼ਾਈਨ ਦਿੱਤਾ। ਉੱਥੇ ਦੇ ਮੇਅਰ ਹੋਠੀ ਆ, ਉਹ ਵੀ ਪੰਜਾਬੀ ਨੌਜਵਾਨ ਹੈਗਾ ਆ, ਤੇ ਬਾਅਦ ਦੇ ਵਿੱਚ ਮੁੱਕਰ ਗਿਆ ਵੀ ਨਹੀਂ ਮੈਂ ਤਾਂ ਰਿਜ਼ਾਈਨ ਨਹੀਂ ਕੀਤਾ ਸੀ,
ਪਰ ਖਾਨ ਹੋਣਾ ਨੂੰ ਹੁਣ ਸੈਪਰੇਟ ਕ੍ਰਿਮੀਨਲ ਕੇਸ ਉਹਨਾਂ ਦਾ ਹੈਗਾ, ਇੱਕ ਇਲੀਗਲ ਗੈਂਬਲਿੰਗ ਦਾ ਵੀ, ਵਾਈਲ ਸਰਵਿੰਗ ਐਜ਼ ਏ ਪਬਲਿਕ ਸਰਵੈਂਟ, ਉਹ ਵੀ ਕੇਸ ਉਹਨਾਂ ਦੇ ਉੱਤੇ ਚੱਲਣਾ ਹੈਗਾ ਆ। ਤੇ ਉਹਨਾਂ ਨੇ ਇਹ ਵੀ ਐਡਮਿਟ ਕੀਤਾ ਹੈਗਾ ਆ ਵੀ ਉਹਨਾਂ ਨੇ 77,000 ਦੇ ਕਰੀਬ ਕੈਸ਼ ਤੇ 3,83,000 ਦੇ ਕਰੀਬ ਪ੍ਰੋਪਰਟੀ ਐਸੈਟਸ ਆ, ਉਹ ਉਹਨਾਂ ਦੇ ਫੋਰਫਿਟ ਹੋਏ ਹੈਗੇ ਆ। ਜੀ। ਐਂਥਰੋਪਿਕ ਦਾ ਹਾਂਜੀ ਪੈਂਟਾਗਨ ਦੇ ਨਾਲ ਪੰਗਾ ਪੈਣ ਤੋਂ ਬਾਅਦ 'ਚ ਹਰਜੋਤ ਸਿੰਘ ਜੀ, ਐਂਥਰੋਪਿਕ ਦਾ ਜਿਹੜਾ ਕਲੌਡ ਜਿਹੜੀ ਐਪ ਆ, ਉਹ ਆਈਫੋਨ ਦੀ ਸਭ ਤੋਂ ਪੋਪੂਲਰ ਐਪ ਬਣ ਗਈ। ਲੋਕਾਂ ਨੇ ਇਸ ਚੀਜ਼ ਦੀ ਬੜੀ ਕਹਿ ਲਓ ਵੀ ਉਹਨਾਂ ਦੀ ਸਲਾਹਨਾ ਕੀਤੀ ਵੀ ਦੇਖੋ ਪੈਂਟਾਗਨ ਦੇ ਮੂਹਰੇ ਜਿਹੜੇ ਉਹ ਝੁਕੇ ਨਹੀਂ ਆ। ਉਧਰ ਚੈਟ ਜੀਪੀਟੀ ਵਾਲੇ ਸੈਮ ਐਲਟਮੈਨ ਨੇ ਆਲਰੇਡੀ ਸਮਝੌਤਾ ਜਿਹੜਾ ਪੈਂਟਾਗਨ ਦੇ ਨਾਲ ਕਰ ਲਿਆ ਆ। ਐਂਥਰੋਪਿਕ ਦਾ ਜਿਹੜਾ ਸੀਈਓ ਆ, ਉਹ ਇਸ ਚੀਜ਼ ਤੋਂ ਅੜਿਆ ਰਿਹਾ ਵੀ ਉਹਨਾਂ ਦੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਐਪ ਕਲੌਡ ਆ, ਉਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਅਮਰੀਕਨ ਲੋਕਾਂ ਦੀ ਸਰਵੇਲੈਂਸ ਤੇ ਆਟੋਨਮਸ ਵੈਪਨਸ ਜਿਹੜੀਆਂ ਉਹ ਬਣਾਉਣ ਦੇ ਲਈ। ਪੈਂਟਾਗਨ ਵਾਲੇ ਵਜਿੱਦ ਸੀਗੇ ਵੀ ਨਹੀਂ, ਆਪਾਂ ਇਸ ਨੂੰ ਇਹਨਾਂ ਚੀਜ਼ਾਂ ਦੇ ਲਈ ਵਰਤ ਸਕਦੇ ਹਾਂ। ਇਹ ਕਹਿੰਦਾ ਵੀ ਨਹੀਂ ਵਰਤਣ ਦੇਣੀ, ਸੋ ਇਵੈਂਚੁਅਲੀ ਇਹਨਾਂ ਦਾ ਸਮਝੌਤਾ ਨਹੀਂ ਹੋਇਆ। ਪਰ ਕਹਿੰਦੇ ਵੀ ਇਸ ਦੇ ਕਰਕੇ ਲੋਕਾਂ ਨੇ ਚੈਟ ਜੀਪੀਟੀ ਕਈਆਂ ਨੇ ਅਨਇੰਸਟਾਲ ਕੀਤੀ ਤੇ 300% ਤੋਂ ਵੱਧ ਲੋਕਾਂ ਨੇ ਇੰਸਟਾਲੇਸ਼ਨ ਐਂਥਰੋਪਿਕ ਕੰਪਨੀ ਦੀ ਕਲੌਡ ਦੀ ਐਪ ਦੀ ਜਿਹੜੀ ਆ ਉਹ ਆਈਫੋਨ ਦੇ ਵਿੱਚ ਕੀਤੀ ਜਿਹੜੀ ਉਹ ਹੈਗੀ ਆ। ਸੋ ਕਹਿੰਦੇ ਵੀ ਪਹਿਲਾਂ 42ਵੇਂ ਨੰਬਰ ਦੇ ਉੱਤੇ ਜਿਹੜੀ ਇਹ ਚੱਲ ਰਹੀ ਸੀ ਤੇ ਇਹ ਹੁਣ ਨੰਬਰ 1 ਦੇ ਉੱਤੇ ਬੀਤੇ ਵੀਕਐਂਡ ਦੇ ਉੱਤੇ ਇਹ ਪਹੁੰਚ ਗਈ ਪੈਂਟਾਗਨ ਦੇ ਨਾਲ ਪੇਚਾ ਪੈਣ ਤੋਂ ਬਾਅਦ 'ਚ। ਅਗਲੀ ਖਬਰ ਜੁਬਾ ਸਿਟੀ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਵੀਕ ਇੱਕ ਆਕਾਸ਼ ਕੌਸ਼ਲ ਨਾਮ ਦੇ 23 ਸਾਲਾਂ ਨੌਜਵਾਨ ਨੂੰ ਜਿਹੜਾ ਆ ਪੁਲਿਸ ਨੇ ਅਰੈਸਟ ਕੀਤਾ ਹੈਗਾ ਆ, ਤੇ ਉਹਨਾਂ ਨੇ ਉਹਦੇ ਕੋਲੋਂ ਗਲੋਕ 23 ਹੈਂਡਗਨ ਉਹਦੀ ਕਾਰ ਦੇ ਵਿੱਚੋਂ ਵੀ ਪ੍ਰਾਪਤ ਕੀਤੀ ਹੈਗੀ ਆ। ਫੜਿਆ ਕਿਉਂ ਗਿਆ? ਕਿਉਂਕਿ ਕਹਿੰਦੇ ਵੀ ਇਹ ਥ੍ਰੈਟ ਕਰ ਰਿਹਾ ਸੀ ਕਿਸੇ ਹੋਰ ਨੂੰ ਆਪਣੀ ਗਨ ਦੇ ਨਾਲ, ਤੇ ਜਦੋਂ ਅਗਲੇ ਨੇ ਕਾਲ ਕਰ ਦਿੱਤੀ ਤੇ ਉਹ ਤੋਂ ਬਾਅਦ ਪੁਲਿਸ ਵਾਲਿਆਂ ਨੇ ਆ ਕੇ ਫੜ ਲਿਆ। ਕਹਿੰਦੇ ਵੀ ਕੌਸ਼ਲ ਨੇ ਇੱਕ ਮਕੈਨਿਕ ਨੂੰ ਜਿਹੜਾ ਆ ਕਨਫਰੰਟ ਕੀਤਾ, ਜਿਹਨੇ ਉਹਦੀ ਪਹਿਲਾਂ ਕਿਤੇ ਕਾਰ ਫਿਕਸ ਕੀਤੀ ਸੀਗੀ, ਤੇ ਉਹ ਤੋਂ ਬਾਅਦ ਫਿਰ ਉਹ ਜਿਹੜੀ ਸ਼ੈਵੀ ਕਮੈਰੋ ਲੈ ਕੇ ਉੱਥੋਂ ਭੱਜ ਗਿਆ। ਪਰ ਪੁਲਿਸ ਨੇ ਜੋ ਆਕਾਸ਼ ਕੌਸ਼ਲ ਆ ਉਹਨੂੰ ਸਟਰ ਕਾਉਂਟੀ ਦੇ ਵਿੱਚ ਫੜ ਕੇ ਅੰਦਰ ਦੇ ਦਿੱਤਾ, ਤੇ ਉਹਦੇ ਉੱਤੇ ਕਈ ਚਾਰजेस ਲੱਗੇ ਹੋਏ ਆ, ਅਸੌਲਟ ਵਿਦ ਫਾਇਰ ਆਰਮ, ਮੇਕਿੰਗ ਕ੍ਰਿਮੀਨਲ ਥ੍ਰੈਟਸ, ਤੇ ਉਹਦੀ ਬੇਲ ਵੀ ਜਿਹੜੀ ਆ ਉਹ 2.5 ਲੱਖ ਦੀ ਰੱਖੀ ਗਈ ਹੈਗੀ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਆਪਾਂ ਹਾਲ ਦੱਸਦੇ ਜਾਈਏ ਤਾਂ ਮਾਰਕੀਟ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਸਵੇਰੇ ਤਾਂ ਇੱਕ ਟਾਈਮ ਦੇ ਉੱਤੇ ਸਟਾਕ 1100 ਪੁਆਇੰਟ ਤੱਕ ਥੱਲੇ ਜਿਹੜੇ ਚਲੇ ਗਏ ਸੀਗੇ। ਇਵੈਂਚੁਅਲੀ ਸ਼ਾਮ ਤੱਕ ਥੋੜ੍ਹੇ ਜਿਹੇ ਰਿਕਵਰ ਇਹਨਾਂ ਨੇ ਕੀਤਾ, ਪਰ ਡਾਓ ਜੋਨ 400 ਤੇ 4 ਪੁਆਇੰਟ ਘੱਟ ਕੇ 44,501 ਦੇ ਉੱਤੇ ਬੰਦ ਹੋਇਆ। S&P 65 ਪੁਆਇੰਟ ਘੱਟ ਕੇ 6817 ਤੇ, ਨੈਸਡੈਕ 232 ਪੁਆਇੰਟ ਘੱਟ ਕੇ 22,517 ਦੇ ਉੱਤੇ ਉਹ ਵੀ ਬੰਦ ਹੋਇਆ। ਸੋਨੇ ਦਾ ਭਾਅ $5184 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ, 10 ਈਅਰ ਯੀਲਡ 4.07%। ਬਿਟਕੋਇਨ ਦੇ ਵਿੱਚ ਬਿਟਕੋਇਨ ਜਿਹੜਾ ਆ ਉਹ 68,399 ਤੇ ਇਥੀਰੀਅਮ $1982 ਦੇ ਬਰਾਬਰ ਚੱਲ ਰਿਹਾ ਹੈ। ਜੀ, ਈਰਾਨ ਦੇ ਵਿੱਚ ਲੜਾਈ ਦੇ ਨਾਲ ਜੋ ਗੈਸ ਦੀਆਂ ਕੀਮਤਾਂ ਆ ਉਹ ਬਹੁਤ ਜ਼ਿਆਦਾ ਚੜ ਗਈਆਂ ਆ। ਨੇਸ਼ਨ ਵਾਈਡ ਕਹਿੰਦੇ 11 ਸੈਂਟ ਵਧੀਆਂ ਹੈਗੀਆਂ। ਕੈਲੀਫੋਰਨੀਆ ਪੂਰਾ ਲੀਡ ਕਰ ਰਿਹਾ ਅਮਰੀਕਾ ਦੇ ਵਿੱਚ। ohio ਦੇ ਵਿੱਚ 23 ਸੈਂਟ ਗੈਸ ਚੜੀ ਆ ਤੇ ਇਸ ਵੇਲੇ $3.04 ਨੂੰ ਆ। ਜਾਰਜੀਆ 'ਚ 22 ਸੈਂਟ ਉੱਪਰ ਗਈ ਆ $3.10 ਨੂੰ। ਇੰਡੀਆਨਾ 'ਚ ਗੈਸ ਚੀਪ ਹੈਗੀ ਆ, 20 ਸੈਂਟ ਅੱਪ ਗਈ ਆ $2.99 ਨੂੰ, ਤੇ ਆਇਓਵਾ ਦੇ ਵਿੱਚ 18 ਸੈਂਟ ਅੱਪ ਗਈ ਆ $2.89 ਨੂੰ। ਪਰ ਕੈਲੀਫੋਰਨੀਆ ਦੇ ਵਿੱਚ ਐਵਰੇਜ ਗੈਸ ਦੀ ਪ੍ਰਾਈਸ $4.74 ਆ, ਜਦ ਕਿ ਅਮਰੀਕਾ ਦੇ ਵਿੱਚ AAA ਦੇ ਮੁਤਾਬਕ $3 ਤੇ 10 ਸੈਂਟ ਦੇ ਕਰੀਬ ਹੈਗੀ ਆ। ਸੋ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ, ਪਾਕਿਸਤਾਨ ਦੇ $279 ਤੇ 60 ਪੈਸੇ, ਇੰਡੀਆ ਦੇ $92 ਤੇ 6 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।